ਜੈਨਵਨ ਤੁਹਾਨੂੰ ਗੱਲ ਦੱਸਾਂ ਜੀ, ਇਮਰਾਨ ਖਾਨ ਸਾਹਿਬ ਨੇ ਤਕਰੀਰ ਕੀਤੀ UNO 'ਚ ਜਾ ਕੇ। ਹਾਂਜੀ ਹਾਂਜੀ, UNO 'ਚ ਇਮਰਾਨ ਖਾਨ ਸਾਹਿਬ ਨੇ ਤਕਰੀਰ ਕੀਤੀ ਤੇ ਮੈਂ ਤਾਰੀਫਾਂ ਬਹੁਤ ਸੁਣੀਆਂ ਸੀ, ਲੇਕਿਨ ਮੈਂ ਅੱਜ ਜੈਨਵਨ ਪੂਰੀ ਦੇਖੀ ਉਰਦੂ ਦੇ ਵਿੱਚ, ਯਾਨੀ ਡਬਿੰਗ 'ਚ, ਕਿਉਂਕਿ ਇੰਗਲਿਸ਼ ਦੀ ਜ਼ਰਾ ਮੈਨੂੰ ਘੱਟ ਹੀ ਸਮਝ ਆਉਂਦੀ ਨਾ। ਤੁਸੀਂ ਤੇ ਮਾਸ਼ਾਅੱਲਾ ਪੜ੍ਹੇ ਲਿਖੇ ਆ, ਤੇ ਉਹ ਇਸ ਤੋਂ ਅੱਜ ਮੈਨੂੰ ਸਮਝ ਆਈ ਤੇ ਉਹ ਮੈਂ ਬੜਾ ਐਪਰੀਸ਼ੀਏਟ ਕਰਾਂਗਾ। ਸਾਜੀ ਪਤਾ ਕੀ ਆ, ਤੁਸੀਂ ਇਨਸਪਾਇਰ ਹੋਣੇ ਆ ਜਿਹੜੀ ਆ ਤਕਰੀਰ ਸੁਣੀ ਆ, ਲੇਕਿਨ ਇਹ ਆ ਵੀ ਏਡਾ ਕੋਈ ਨਹੀਂ ਕਿਤੇ ਮੁਰਾਦ ਕੋਈ ਔਖਾ ਕੰਮ ਹੈਗਾ ਵੀ ਜਾਂ ਕੋਈ ਬੜੀ ਕਿਤੇ ਆਊਟ ਕਲਾਸ ਦੀ ਤਕਰੀਰ ਕਰ ਲਈ ਆ। ਇਹ ਤਾਂ ਕੋਈ ਆਮ ਜਿਹਾ ਕੰਮ ਵਾ, ਕੋਈ ਵੀ ਤਕਰੀਰ ਬੰਦਾ ਕਰ ਸਕਦਾ। ਲੋ ਜੀ, ਕਿਉਂਕਿ ਤੁਸੀਂ ਇਹ ਸਮਝੋ, ਮਾਈਕ ਇੱਧਰ ਅੱਗੇ ਕਰੋ, ਕਿ ਇਹ ਜਿਹੜਾ ਟੇਬਲ ਹੈ ਨਾ, ਇਹ UNO ਆ। ਤੁਸੀਂ ਇਮਰਾਨ ਖਾਨ ਜੇ ਜਾਂ ਤੁਸੀਂ ਗੋਗਾ ਜੇ, ਠੀਕ ਹੈ ਜੀ, ਠੀਕ ਆ। ਇਹ ਜਾਪਾਨ ਦਾ ਸਦਰ ਬੈਠਾ, ਬਰਤਾਨੀਆ ਦਾ ਬੈਠਾ, ਇਹ ਮੋਦੀ ਬੈਠਾ, ਏਸ਼ੀਆ ਦਾ ਵੀ ਕੋਈ ਮੋਦੀ ਬੈਠਾ, ਇਧਰ ਮਤਲਬ ਉਹ ਬੈਠਾ ਇਸਰਾਈਲ, ਉਹ ਜਿਹੜਾ ਦੋ ਦਾ ਤੁਰਕੀ ਦਾ ਬੈਠਾ, ਸਾਰੇ ਬੈਠੇ ਨੇ। ਮਤਲਬ ਸਾਰੇ ਤੁਸੀਂ ਸਮਝੋ ਕਿ ਸਾਰੇ ਬੰਦੇ ਬੈਠੇ ਨੇ। ਬਵੋ ਤੁਸੀਂ ਤਕਰੀਰ ਸ਼ੁਰੂ ਕਰਨੀ ਹੈ, UNO ਦੀ ਤਕਰੀਰ ਹੈ, ਤੁਸੀਂ ਪਾਕਿਸਤਾਨ ਦੀ ਨੁਮਾਇੰਦਗੀ ਕਰਨੀ। ਜ਼ਰਾ ਬਿਸਮਿਲ੍ਲਾ ਜ਼ਰਾ ਦੱਸਣਾ ਜ਼ਰਾ ਪਲੀਜ਼। ਸਭ ਤੋਂ ਪਹਿਲਾਂ ਸਾਰੇ UNO ਦੇ ਜਿਹੜੇ ਬੰਦੇ ਤੁਸੀਂ ਭਾਈਓ ਲੱਗਦੇ ਹੋ, ਬੈਠੇ ਹੋਏ ਹੋ, ਆਪਦੇ ਹੀ ਹੋ, ਇੱਥੇ ਕਿਹੜਾ ਕਿਤੇ ਦੂਰ ਵਾ। ਤੇ ਬੀਮ ਭਰਤੀ ਦਾ ਕੰਮ ਬੰਦ ਹੋ ਗਿਆ। ਇਹ ਕਾਹਤੇ ਹੋਇਆ? ਇਸ ਤੋਂ ਹੋਇਆ ਵੀ ਸਾਡੇ ਮੁਲਕ ਦੇ ਬਿਜਲੀ ਹੈ ਨਹੀਂ, ਤੇ ਅਸੀਂ ਦੇਣੀ ਆ। ਮੈਂ ਅਮਰੀਕਾ ਦਾ ਸਦਰ ਹਾਂ, ਅਸੀਂ ਦੇਣੀ ਆ ਬਿਜਲੀ, ਤੂੰ ਪੈਦਾ ਕਰ। ਨਹੀਂ, ਖੁਦ ਹੀ ਮੈਂ ਨਾਮ, ਤੁਸੀਂ ਸਾਡੇ ਨਾਲ ਤਾਵਨ ਕਰੋ, ਸਾਨੂੰ ਕੋਈ ਕਹੋ ਵੀ ਭਾਈ। ਕੀ ਮੈਂ ਤੈਨੂੰ ਡਬਲ ਛਾਪਰ ਕਰਾ ਕੇ ਉਹ 'ਚ ਬਿਜਲੀ ਭਰਵਾ ਦਿਆਂ, ਤੋੜੇ ਭਰਵਾ ਦਿਆਂ ਬਿਜਲੀ ਦੇ? ਨਹੀਂ, ਗੱਲ ਇਹ ਕਰਨ ਵਾਲੀ ਆ। ਨਹੀਂ, ਮੈਂ ਕੀ ਤੈਨੂੰ ਕਰਾਂ? ਛੋਟੀਆਂ ਬੋਤਲਾਂ ਭਰਦੇ ਆ 1.5 ਲੀਟਰ ਵਾਲੀਆਂ ਬਿਜਲੀ ਤੁਸੀਂ ਦੀਆਂ। ਸਾਡੇ ਪਾਕਿਸਤਾਨ ਇੱਥੇ ਟਰਾਂਸਫਾਰਮਰ ਲਾ ਦਈਏ, ਕੀ ਚਾਹੀਦਾ? ਇਹਨੂੰ ਝਟਕੇ ਲਵਾਓ, ਟਰਾਂਸਫਾਰਮਰ ਤੋਂ ਝਟਕੇ। ਸਾਡੇ ਮੈਂ ਪਾਕਿਸਤਾਨ, ਜੋ ਕੀ ਚਾਹੁੰਦਾ ਤੂੰ ਪਾਕਿਸਤਾਨ? ਮੈਂ ਚਾਹੁੰਦਾ ਵਾਂ ਵੀ ਪਾਕਿਸਤਾਨ ਦੇ ਵਿੱਚ ਆਓ, ਅਸੀਂ ਆਈਏ ਆਹੋ। ਸਾਰੇ। ਆਹੋ, ਅੱਛਾ, ਇੱਥੇ ਆ ਕੇ ਕੰਮ ਵਧਾਓ, ਫੈਕਟਰੀਆਂ ਲਾਓ, ਲੂਮਾ ਲਾਓ ਤੁਸੀਂ ਫੈਜ਼ਾਬਾਦ 'ਚ, ਉੱਥੇ ਮੁੰਡੇ ਸ਼ਿਫਟਾਂ ਲਾਉਣ, ਬੀਮ ਭਰਤੀ ਦਾ ਕੰਮ ਚੱਲੇ। ਅੱਛਾ, ਮੈਂ ਯਾਨੀ ਕਿ ਅਮਰੀਕਾ ਦਾ ਸਦਰ ਹਾਂ, ਤਾਂ ਮੈਂ ਆ ਕੇ ਤੇਰੇ ਫੈਸਲਾਬਾਦ, ਗੁਲਾਮਾਬਾਦ 'ਚ ਲੂਮਾ ਲਾਵਾਂ। ਇਹ ਭਾਈ ਬਹੁਤ ਕੰਮ ਆ ਕੱਪੜੇ ਕੋਰੇ ਦਾ, ਇਹ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ, ਸਮਝਦੇ ਹੋ ਨਾ? ਇਹ ਜਿੰਨਾ ਕੱਪੜਾ ਸਾਡੇ ਪਾਕਿਸਤਾਨ 'ਚੋਂ ਸਾਡੇ ਬਾਹਰ ਜਾਂਦਾ ਵਾ, ਸਾਰਿਆਂ ਮੁਲਕਾਂ ਦੇ ਵਿੱਚ। ਇਹ ਭਾਵੇਂ ਤੁਸੀਂ ਚਾਈਨਾ ਦੇ ਸਦਰ ਸਾਹਿਬ ਦੱਸੋ, ਤੁਸੀਂ ਤੁਹਾਨੂੰ ਕੀ ਸਮਝ ਆ ਰਹੀ? ਤੁਹਾਡੇ ਮੁਲਕ ਨਹੀਂ ਜਾਂਦਾ ਸਾਡਾ ਕੱਪੜਾ? ਸਾਡੇ ਮੁਲਕ ਆਪਣਾ ਬਹੁਤ ਕੱਪੜਾ, ਮੈਨੂੰ ਤਾਂ ਤੇਰੀ ਸਮਝ ਨਹੀਂ ਆਉਣ ਡਈ। ਕੀ ਹੋਇਆ? ਤੂੰ ਤਕਰੀਰ UNO 'ਚ ਕਰਨਾ ਲੱਗਦਾ ਐ ਵੀ ਤੂੰ ਲਾਠੀਆਂ ਵਾਲੇ ਆਇਆ ਵਾ। ਤੁਸੀਂ ਤਸ਼ਰੀਫ ਲਿਆਓ, ਲਾਠੀਆਂ ਵਾਲੇ ਤੋਂ ਖੁਰੜਿਆਂ ਵਾਲੇ ਤੱਕ ਤੁਸੀਂ ਸੜਕ ਦੇਖੋ ਨਾ, ਤੇ ਤੁਹਾਡੇ ਅੱਖਾਂ ਖੁੱਲ ਜਾਣ ਤੁਹਾਡੀਆਂ ਵੀ ਕੀ ਹੋਇਆ ਪਿਆ ਵਾ। ਵਿੱਚ ਟੋਏ ਆ, ਖੱਡੇ ਆ, ਮੋਟਰਸਾਈਕਲਾਂ ਦੇ ਜਵਾਕਾਂ ਦੇ ਚੈਨਾਂ ਟੁੱਟ ਰਹੀਆਂ ਵਾ। ਸਭ ਤੋਂ ਵੱਡੀ ਪ੍ਰੋਬਲਮ ਇਹ ਹੋ ਰਹੀ ਆ, ਵੀਰੇ ਟਰੰਪ ਜਿਹੜਾ ਗੱਲ ਗੌਰ ਨਾਲ ਸੁਣੀ ਵੀ ਉਹਦੇ ਵਿੱਚ ਵੀ ਟਰਾਲੀ ਜਾ ਰਹੀ ਆ ਗੰਨਿਆਂ ਦੀ, ਵੀ ਮੁੰਡਿਆਂ ਨੂੰ ਗੰਨਾ ਖਿੱਚਦੇ ਆ, ਉਹ ਗੰਨਾ ਹੀ ਨਹੀਂ ਖਿੱਚਿਆ ਜਾਂਦਾ ਜਵਾਕਾਂ ਤੋਂ, ਉਹ ਟਰਾਲੀ ਉਵੇਂ ਦੀ ਉਵੇਂ ਲੰਘ ਜਾਂਦੀ ਹੈ। ਕੋਈ ਇੱਕ ਮਿਸਾਲ ਹੋਵੇ ਤੇ ਮੈਂ ਤੁਹਾਨੂੰ ਦੱਸਾਂ। ਟਰਾਲੀ ਤੇ ਗੰਨੇ ਲੋਡ ਕਰਨਾ ਨਾ, ਜ਼ਰਾ ਪੋਲੇ ਕਰੋ। ਪੋਲੇ ਨਾ ਕਰਨ, ਸੜਕ ਹੋਵੇ ਸਹੀ, ਉੱਤੇ ਟ੍ਰੈਫਿਕ ਵੀ ਸਹੀ ਜਾਵੇ, ਗੰਨਾ ਖਿੱਚਣ ਵਾਲਿਆਂ ਨੂੰ ਵੀ ਆਸਾਨੀ ਹੋਵੇ। ਕਿਤੇ ਸਾਡੇ ਗੌਰ ਕਰੋ, ਜਿਹੜੇ ਸਾਡੇ ਮਸਾਇਲ ਵਾ, ਸਮਝਦੇ ਹੋ ਨਾ? ਸਭ ਤੋਂ ਆ ਪਾਣੀ ਸਾਫ਼ ਸਾਨੂੰ ਮਿਲ ਹੀ ਨਹੀਂ ਰਿਹਾ। ਦੱਸ ਭਾਈ ਮੋਦੀ, ਤੁਹਾਨੂੰ ਮਿਲ ਰਿਹਾ ਪਾਣੀ ਸਾਫ਼? ਯਾਰ ਉਹਦੀ ਤੂੰ ਕਿਉਂ ਗੱਲ ਕਰਦਾ? ਤੂੰ ਆਪਣੇ ਪਾਕਿਸਤਾਨ ਦੀ ਕਰ। ਨਾਲੇ ਭਾਈ ਮੋਦੀ ਕਿਹੜਾ? ਇਮਰਾਨ ਖਾਨ ਨੇ ਉੱਥੇ ਭਾਈ ਮੋਦੀ ਕਿਹਾ ਉਹਨੂੰ? ਨਹੀਂ, ਭਾਈਚਾਰਾ ਤਾਂ ਹੈ ਹੀ ਆ। ਚਾਹੇ ਜ਼ਬਾਨ ਜਿਹੜੀ ਮਰਜ਼ੀ ਹੋਵੇ, ਆਪਦੀ ਹੁੰਦੀ ਆ। ਇਹ ਨਹੀਂ ਮੈਂ ਕਹਿੰਦਾ ਵੀ ਵੱਖਰੀ ਜ਼ਬਾਨ ਹੁੰਦੀ ਆ, ਲੇਕਿਨ ਐ ਜਿਵੇਂ ਤੇਰੇ ਕਿਤੇ ਸਹੁਰਿਆਂ 'ਚ ਲੜਾਈ ਹੋਈ ਤੇ ਤੂੰ ਸੁਲ੍ਹਾ ਕਰਾਉਣ ਆਇਆ ਸਾਲੀ ਦੀ ਤੇ ਉਹਦੇ ਬੰਦੇ ਦੀ। ਮੇਰੀ ਗੱਲ ਸੁਣੋ ਤੈਯਬ ਬਾਈ, ਗੱਲ ਇਹ ਆ, ਤੈਯਬ ਉਰਦਗਾਨ ਸਾਹਿਬ, ਇਸ 'ਚ ਪਾਣੀ ਨਹੀਂ ਆਉਂਦਾ ਵੀ ਤੂੰ ਕਿਹੜਾ ਨਹਾਉਣਾ ਹੁੰਦਾ ਉੱਠ ਕੇ? ਕਿਤੇ ਸਾਲ 'ਚ ਇੱਕ ਅੱਧੀ ਦਫਾ ਨਹਾਉਣਾ ਵਾ। ਯਾਰ ਪੜਾ ਦੇ ਯਾਰ, ਫੜ ਲਓ ਜੀ, ਮੈਂ ਕਿਤੇ ਕੋ ਪੜਾ ਦੇ ਛੱਡ ਉਹਦੇ ਦੇ। ਕਰ ਲੱਕੜ ਦੇ ਖਰੋੜਾ ਭੁੰਨਿਆ ਹੁੰਦਾ, ਕੋਈ ਗੱਲ ਤੇ ਚਾਜੀ ਕਰ ਜੇ ਕਰਨੀ। ਇਹ ਨਾਜ਼ਰੀਨ ਇਮਰਾਨ ਖਾਨ ਸਾਹਿਬ ਸੀ, ਜਿਨ੍ਹਾਂ ਨੇ UNO 'ਚ ਤਕਰੀਰ ਹੁਣੇ ਕੀਤੀ। ਕੀ ਦੌਰ ਹੋਣੇ ਵੀ ਕਿਸੇ ਦੇ ਭਰਾ ਨੂੰ ਕਿਸੇ ਨੇ ਕੁੱਟ ਛੱਡਣਾ, ਤੇ ਛੋਟੇ ਭਰਾ ਨੇ ਆਉਣਾ ਨਾ ਕੰਮ ਤੋਂ, ਉਹਨੂੰ ਕਹਿਣਾ ਵੀ ਇਹ ਤੇਰੇ ਭਰਾ ਦੇ ਉਹਨੇ ਥੱਪੜ ਮਾਰਿਆ, ਫਲਾਂ ਬੰਦੇ ਨੇ, ਵੀ ਫਲਾਂ ਬੰਦੇ ਨੇ ਥੱਪੜ ਮਾਰਨ, ਕਹਿਣਾ ਹਾਂ ਮੇਰੇ ਨਾਲ ਜਾ ਕੇ ਉਹਦਾ ਬੂਆ ਖੜਕਾਉਣ, ਕਹਿਣਾ ਬਾਹਰ ਨਿਕਲ ਜ਼ਰਾ, ਇਹ ਤੂੰ ਮੇਰੇ ਭਰਾ ਦੇ ਥੱਪੜ ਮਾਰਿਆ? ਉਹਨੇ ਕਹਿਣਾ ਹਾਂ। ਉਹਨੂੰ ਹੁਣ ਮਾਰ। ਉਹਨੇ ਭਾਈ ਇੱਕ ਹੋਰ ਮਾਰ ਦੇਣਾ, ਫੈੜ। ਉਹਨੇ ਕਹਿਣਾ ਹਾਂ ਵੀਰਿਆ।
ਇਹ ਬੰਦਾ ਵਾਕਿਆ ਮੈਨੂੰ ਹੁਣ ਯਕੀਨ ਹੋ ਗਿਆ ਵੀ ਇਹਨੇ ਹੀ ਮਾਰਿਆ ਸੀ, ਆ ਚੱਲੀਏ ਘਰ। ਇਹ ਪਹਿਲੇ ਵੀ ਇਹਨੇ ਹੀ ਮਾਰਿਆ ਹੋਣਾ। ਔਰ ਵੇਖੋ ਇੱਕ ਗੱਲ ਹੋਰ ਜੇ, ਛੋਟੇ ਭਰਾ ਪਿਓਵਾਂ ਬਜਾ ਹੁੰਦੇ ਸੀ। ਯਕੀਨ ਕਰੋ ਕਿ ਇਹ ਤੁਸੀਂ ਗੱਲ ਕਰਨ ਨਾ ਕਿਸੇ ਨੇ ਥੱਪੜ ਮਾਰ ਦਿੱਤਾ, ਯਕੀਨ ਕਰੋ ਉਹਨੇ ਆਉਣਾ ਕੰਮ ਤੋਂ ਥੱਕਿਆ ਟੁੱਟਿਆ ਭਾਵੇਂ ਹੋਣਾ, ਉਹਨੂੰ ਕਹਿਣਾ ਨਾ ਮੈਨੂੰ ਫਲਾਣੇ ਚਪੇੜ ਮਾਰੀ, ਉਹਨੇ ਬਾਹ ਫੜਨੀ, ਉਹਨੇ ਕਹਿਣਾ ਆ ਵੀਰਾ ਮੇਰੇ ਨਾਲ, ਉਹਨੇ ਕਹਿਣਾ ਕਿੱਥੇ, ਉਹਨੇ ਕਹਿਣਾ ਆ ਚੱਲ ਬਾਹਰੋਂ ਪਾਨ ਖਾਣੇ। ਯਾਨੀ ਗੁੱਸੇ ਨਾਲ ਗੈਰਤ ਨਾਲ ਲੋਕ ਮਰ ਜਾਂਦੇ ਸੀ ਯਾਰ। ਗਲੀ ਮਹੱਲਿਆਂ ਦੇ ਵਿੱਚ ਫਰੂਟ ਵੇਚਣ ਆਉਣਾ ਤੇ ਜਾ ਕੇ ਕਹਿਣਾ ਭਾ ਨੂੰ, ਭਾ ਮੈਂ ਗਲਿਆ ਕੇਲਾ ਮੈਂ ਖਾ ਲਾਂ। ਉਹਨੇ ਇਸ ਕਿਸਮ ਦਾ ਤੱਕੜ ਮੂੰਹ ਤੇ ਮਾਰਨਾ, ਚਲਾ ਕੇ ਉਹ ਮਾਰ, ਉਹ ਬੱਚੇ ਨੇ ਜਾਣਾ, ਉਹ ਬੱਚੇ ਨੇ ਜਾਣਾ, ਛਿੱਲੇ ਜਾਣਾ ਸਾਰੇ, ਤੜਫਣੇ ਨਾ ਸਾਰੇ ਉਹਦੇ ਐ ਕਰਕੇ ਜਗ੍ਹਾ ਛਿੱਲੀ ਜਾਣੀ। ਮਾਂ ਨੇ ਬਾਹਰ ਆਉਣਾ, ਕਿੱਡਾ ਸੋਹਣਾ ਉਹਨੇ ਲੱਗਦਾ, ਗਾਲਾਂ ਕੱਢਣੀਆਂ, ਸਾਰਾ ਮਹੱਲਾ ਇਕੱਠਾ ਹੋ ਜਾਣਾ। ਉਹਨੇ ਕਹਿਣਾ ਫੁੱਲ ਭਾਰ ਬੱਚਾ ਸੀ, ਤੂੰ ਕੀ ਕੀਤਾ। ਹੁਣ ਤੁਸੀਂ ਕਹੋ ਵੀ ਆ ਮੈਨੂੰ ਕੰਧਾਰੀ ਅਨਾਰ ਦੇ ਦਿਓ, ਕਹਿੰਦਾ ਲੈ ਜਾ ਲੈ ਜਾ। ਇੱਥੇ ਉਹ ਰੌਣਕਾਂ ਹੀ ਨਹੀਂ ਰਹੀਆਂ, ਉਹ ਸੱਟਾਂ ਹੀ ਨਹੀਂ ਰਹੀਆਂ, ਉਹ ਰਗੜਾ ਹੀ ਨਹੀਂ ਰਹੀਆਂ। ਖੁਰਾਕਾਂ ਖੁੱਲੀਆਂ, ਉਸ ਦੌਰ 'ਚ ਖੁਰਾਕਾਂ ਖੁੱਲੀਆਂ ਵੀ ਸੁਬਹ ਬਾਗ 'ਚ ਨਿਕਲਣਾ, ਸਮੋਸਿਆਂ ਪਕੌੜਿਆਂ ਦਾ ਬਾਗ ਆ, ਆਪਣੀ ਮਨਪਸੰਦ ਦਾ ਪਕੌੜਾ ਤੋੜਨਾ, ਸਮੋਸਾ ਤੋੜਨਾ, ਖਾ ਪੀ ਕੇ ਉਤੋਂ ਲੱਸੀ ਖਾਣੀ, ਆਉਂਦੇ ਹਾਂ 6 ਦਰਜਨਾਂ ਪਕੌੜੇ 4 ਸਮੋਸੇ ਘਰ ਲੈ ਆਉਣੇ, ਰਲ ਮਿਲ ਕੇ ਖਾਣੇ ਤੇ ਡੰਡ ਬੈਠਕਾਂ ਵਧਣੀਆਂ ਉਹਨਾਂ ਦੀਆਂ। ਇੱਕ ਹੋਰ ਗੱਲ ਸੀ, ਇਹ ਤੁਹਾਡੇ ਕਿਤੇ ਨਾਨਕੇ ਦਾਦਕਿਆਂ ਦਾ ਪਿੰਡ ਸੀ ਸਮੋਸੇ ਪਕੌੜਿਆਂ ਦਾ? ਫੈਕਟਰੀ ਸੀਗੀ ਮੇਰੇ ਦੋਸਤ ਦੀ, ਖਜੂਰਾਂ ਬਣਾਉਂਦਾ ਸੀ ਉਹ, 593 ਉਹਦੀ ਫੈਕਟਰੀ ਸੀਗੀ, ਰਬੜ ਦੀਆਂ ਖਜੂਰਾਂ। ਉਹਨੂੰ ਬੜਾ ਉਹ ਐਕਸਪੋਰਟ ਕਰਦਾ ਸੀਗਾ, ਅਮਰੂਦ ਐਕਸਪੋਰਟ ਕਰਦਾ ਸੀ। ਉਹਨੇ ਅਮਰੂਦ ਭੇਜੇ, ਉਹ ਰਸਤੇ 'ਚ ਕੰਮ ਹੋ ਗਿਆ ਖਰਾਬ, ਉਹਨੂੰ ਪੈ ਗਈ ਸੁੰਡੀ, ਉਹਨੇ ਭਾਈ ਦੁਬਾਰਾ ਟਰੱਕ ਮੰਗਾਇਆ, ਉਹਨੂੰ ਦੁਬਾਰਾ ਧੋ ਕੇ ਫੇਰ ਤਿਆਰ ਕੀਤੇ ਅਮਰੂਦ। ਲਓ ਜੀ ਨਾਜ਼ਰੀਨ, ਤੁਸੀਂ ਦੇਖ ਲਿਆ ਕਿ ਪੁਰਾਣਾ ਦੌਰ ਕਿੰਨਾ ਅੱਛਾ ਹੁੰਦਾ ਸੀ ਔਰ ਅੱਜ ਕੱਲ੍ਹ ਕਿੰਨਾ ਕੰਮ ਖਰਾਬ ਹੋ ਗਿਆ। ਪੁਰਾਣਾ ਦੌਰ ਕਿੱਡਾ ਅੱਛਾ ਹੁੰਦਾ ਸੀ ਨਾਜ਼ਰੀਨ, ਦੇਖ ਲਓ ਤੇ ਅੱਜ ਦਾ ਦੌਰ ਦੇਖ ਲਓ ਨਾਜ਼ਰੀਨ, ਕਿੰਨਾ ਅੱਛਾ ਪੁਰਾਣਾ ਦੌਰ ਸੀ ਨਾਜ਼ਰੀਨ। ਇਹ ਥੋੜਾ ਜਿਹਾ ਇਹਨੂੰ ਸਿੱਧਾ ਕਰ ਲੈਣਾ ਗੱਲਾਂ ਨੂੰ, ਇਹ ਨਾ ਸਮਝਣਾ ਕਿ ਪਤਾ ਨਹੀਂ, ਅਕਸਰ ਗੱਲਾਂ ਦੀ ਸਾਡੀਆਂ ਦੀ ਸਮਝ ਨਹੀਂ ਛੇਤੀ ਆਉਂਦੀ, ਲੇਕਿਨ ਇਹ ਇੱਕ ਬੜਾ ਅੱਛਾ ਟਰੈਕ ਸੀ, ਬੜਾ ਨਵਾਂ ਟਰੈਕ ਸੀ, ਬੜਾ ਹਾਈ ਲੈਵਲ ਦਾ। ਸਾਜੀਓ ਮੁਰਾਦ ਮੇਰੀ ਅੱਜ ਸੈਲੀਬ੍ਰੇਟ ਵੀ ਤੁਸੀਂ ਸਾਲਗਿਰਾ ਕੀਤੀ ਹੈ। ਹਾਂ ਤਾੜੀ ਲਾ ਦੀ ਤਾੜੀ, ਵਾਹ ਯਾਰ ਕੋਈ ਮੋਮਬੱਤੀਆਂ ਕੋਈ ਨਾਜ਼ਰੀਨ ਅਸਲ 'ਚ ਨਾ ਅਸੀਂ ਅੱਜ ਇੱਥੇ ਕਰਨਾ ਸੀ, ਇੱਕ ਥੋੜੀ ਜਿਹੀ ਵਜ੍ਹਾ ਤੋਂ ਟਾਈਮ ਦੀ ਇੱਧਰ ਹੇਰ ਫੇਰ ਤੋਂ ਉਹ ਲੈ ਕੇ ਆਉਂਦਾ, ਲੈ ਕੇ ਨਹੀਂ ਤੇ ਅਸੀਂ ਕੇਕ ਕੱਟਣਾ ਸੀ, ਅਸੀਂ ਮੋਮਬੱਤੀਆਂ ਵੀ ਲਾਉਣੀਆਂ ਸੀ, ਲੇਕਿਨ ਉਹ ਸਾਰਾ ਕੁਝ ਕਰਨਾ ਸੀ, ਲੇਕਿਨ ਉਹ ਨਹੀਂ ਕਰ। ਗੋਗੇ ਨੇ ਮੋਮਬੱਤੀਆਂ ਲਾਉਣੀਆਂ ਸੀ, ਗੋਗੇ ਨੇ ਲਾਉਣ ਨਹੀਂ ਦਿੱਤੀਆਂ, ਇਹਨਾਂ ਨੇ ਰੇਵੜੀਆਂ ਪੈਕ ਕਰਨੀਆਂ ਘਰ। ਅੱਛਾ ਮੇਰੇ ਪਿੱਛੋਂ ਸਜਾਦ ਭਾਈ ਵੀ ਤੁਸੀਂ ਗੋਗੇ ਦੀਆਂ ਕਰੀਅਰਾਂ 'ਚ ਤੁਸੀਂ ਪੈਂਟ ਕੋਟ ਨਹੀਂ ਗੌਰ ਕਰ ਰਹੇ ਵੀ ਅੱਜ ਫੁੱਲ ਡਾਕਟਰ ਬਣ ਕੇ ਆਇਆ, ਵੀ ਜਿੱਦਾਂ ਸਿੱਧਾ ਹੀ ਨਾ ਵੀ 8 ਆਪਰੇਸ਼ਨ ਕਰਿਆ ਆਇਆ ਹੈ। ਉਹ ਕਹਿੰਦਾ ਭੈਣ ਮੈਂ ਡਾਕਟਰ ਕਿਹੜਾ ਮਸਲਨ ਕਿਤੇ ਲੈਣ ਜਾਣੀ ਹੁੰਦੀ ਆ, ਮੈਨੂੰ ਦੱਸ ਵੀ ਤੈਨੂੰ ਕੀ ਮੈਂ ਤੈਨੂੰ ਦੱਸਦਾ ਕੀ ਮਸਲਾ, ਤੈਨੂੰ ਜ਼ਬਾਨ ਦਰਾਜ਼ ਆ ਤੂੰ, ਇਹਦਾ ਇਲਾਜ ਕਰਾ। ਤੈਨੂੰ ਕੀ ਮਸਲਾ? ਬਦਤਮੀਜ਼ ਜਾਹਲ ਆ, ਲਓ ਜੀ, ਇਹ ਤੁਹਾਨੂੰ ਬੇਲਿਹਾਜ਼, ਨਿਡਰ ਬੇਬਾਕ। ਇਹ ਤੁਹਾਨੂੰ ਬਿਮਾਰੀਆਂ ਨੇ। ਤੇ ਤੁਸੀਂ ਇਹ ਡਾਕਟਰ ਸਾਹਿਬ ਦੀ ਹਰਕਤ ਨਹੀਂ ਸੁਣੀ? ਕਿਹੜੀ? ਇੱਕ ਮਰੀਜ਼ ਆਇਆ, ਇਹਨੂੰ ਆ ਕੇ ਕਹਿੰਦਾ ਡਾਕਟਰ ਸਾਹਿਬ ਮੇਰਾ ਸਿਰ ਦੁਖਦਾ, ਕਹਿੰਦਾ ਚਾਹ ਪੀਣੀ ਚੱਲੀਏ। ਲਓ ਜੀ ਨਾਜ਼ਰੀਨ, ਨਹੀਂ ਜੀ ਨਹੀਂ, ਹਾਂ ਯਾਰ ਅੱਛਾ ਇੱਕ ਹੋਰ ਕੰਮ ਇਹਦਾ ਡਾਕਟਰ, ਇਹੋ ਜਿਹੇ ਡਾਕਟਰ 5 'ਚ ਕੈਂਸਰ ਦੀ ਦਵਾਈ ਵੀ ਦੇ ਦਿੰਦੇ ਹੁੰਦੇ। ਅੱਛਾ ਇਹੋ ਜਿਹੇ ਇਹ ਪਿੰਡ ਦੇ ਡਾਕਟਰ ਆ, ਕੈਂਸਰ ਦੀ ਦਵਾਈ 5 'ਚ ਤੇ ਪੈਂਚਰ ਦੀ 20 'ਚ। ਪੈਂਚਰ ਦੀ ਆਓ ਨਾਲ ਪੈਂਚਰ ਵੀ ਲਾ ਰਹੇ ਹੁੰਦੇ ਨੇ। ਅੱਛਾ ਰਕਸ਼ੇ ਵਾਲੇ ਪਿੰਡ 'ਚ ਆਹੋ। ਰਕਸ਼ੇ ਵਾਲੇ ਨੂੰ ਕਹਿੰਦਾ ਸਰੀਨਾ ਹੋਟਲ ਜਾਣਾ, ਕਹਿੰਦਾ ਮੂੰਹ ਦੇਖਿਆ ਆਪਣਾ। ਨਹੀਂ ਇਹੋ ਜਿਹੇ ਡਾਕਟਰ ਨਹੀਂ ਰਕਸ਼ੇ ਨੂੰ ਕਹਿੰਦਾ ਸਰੀਨਾ ਹੋਟਲ ਜਾਂਦਾ, ਉਹਨੇ ਕਿਹਾ ਸਵਾਰੀ ਕਿੱਥੋਂ ਲੈਣੀ ਹੈ? ਅੱਛਾ ਮਰੀਜ਼ ਆ ਗਿਆ, ਕਹਿੰਦਾ ਮੈਂ ਜਾਣਾ। ਇਹੋ ਜਿਹੇ ਡਾਕਟਰ ਮਰੀਜ਼ ਆ ਗਿਆ ਇਹਦੇ ਕੋ, ਕਹਿੰਦਾ ਡਾਕਟਰ ਸਾਹਿਬ ਮੇਰੀਆਂ ਲੱਤਾਂ ਬਹੁਤ ਦਰਦ ਕਰਦੀਆਂ, ਤੇ ਸੀਟ ਤੋਂ ਉੱਠ ਕੇ ਘੁੱਟਣ ਲੱਗ ਪਿਆ। ਹਾਂਜੀ ਇੱਕ ਬੰਦਾ ਕਹਿੰਦਾ ਮੇਰਾ ਸਿਰ ਦਰਦ ਹੁੰਦਾ, ਉਹਦੇ ਸਿਰ 'ਚ ਟੀਕਾ ਲਾਤਾ ਇਹਨੇ। ਯਾਰ ਇਹਦੇ ਦਿਲ 'ਚ ਵੀ ਜਿੱਥੇ ਦਰਦ ਹੁੰਦੀ ਉੱਥੇ ਟੀਕਾ ਲੱਗਦਾ। ਇੱਕ ਮਰੀਜ਼ ਆ ਕਹਿੰਦਾ ਡਾਕਟਰ ਸਾਹਿਬ ਮੇਰੀਆਂ ਅੱਖਾਂ ਪੀਲੀਆਂ, ਕਹਿੰਦਾ ਕੋਈ ਨਵੀਂ ਗੱਲ ਕਰ, ਮੇਰੀਆਂ ਕਿਹੜਾ ਨੀਲੀਆਂ। ਇੱਕ ਮਰੀਜ਼ ਆ ਗਿਆ, ਕਹਿੰਦਾ ਮੈਂ ਡਾਕਟਰ ਕੋਲ ਦਵਾਈ ਲਈ, ਮੈਨੂੰ ਆਰਾਮ ਨਹੀਂ ਆਇਆ, ਕਹਿੰਦਾ ਜਾ ਡਾਕਟਰ ਨੂੰ ਬੁਲਾ ਕੇ ਲਿਆ, ਮੈਂ ਦੇਖਦਾ ਕਿਉਂ ਨਹੀਂ। ਯਾਰ ਹੱਦ ਹੁੰਦੀ। ਮੈਂ ਸਾਜੀ ਇਹ ਕਹਿ ਰਿਹਾ ਸੀ ਕਿ ਅੱਜ ਸਾਲਗਿਰਾ ਦਾ ਮੌਕਾ, ਮੈਂ ਅਤਾਉਲਾ ਈਸਾ ਖੇਲਵੀ, ਤੁਹਾਨੂੰ ਪਤਾ ਵਾ ਵੀ ਉਹਨਾਂ ਦਾ ਮੈਂ ਇੱਕ Song ਮੈਂ ਤੁਹਾਨੂੰ ਡੈਡੀਕੇਟ ਕਰਨਾ ਚਾਹੁੰਦਾ। ਮੈਨੂੰ ਕਰਨਾ? ਹਾਂਜੀ ਉਹਨਾਂ ਨੂੰ ਕਰਨਾ ਕਿ ਤੁਹਾਨੂੰ ਕਰਨਾ? ਜਿਹਨੂੰ ਮਰਜ਼ੀ ਕਰਦੇ, ਕੋਈ ਨਹੀਂ, ਉਹਨਾਂ ਨੂੰ ਵੀ ਕਰਦੇ। ਹੁਣ ਅਤਾਉਲਾ ਸਾਹਿਬ ਗਾ ਰਹੇ ਆ ਤੇ ਵਿੱਚ ਫਰਮਾਇਸ਼ਾਂ ਵੀ ਹੋ ਰਹੀਆਂ ਉਹਨਾਂ ਨੂੰ। ਹਾਂਜੀ ਉਹਨਾਂ ਨੇ ਸ਼ੁਰੂ ਕੀਤਾ ਆਪਣੇ ਉਹਨਾਂ ਦਾ ਇੱਕ ਅੰਦਾਜ਼ ਆ ਵੀ
ਪਿਆਰ ਨਾਲ ਨਾ ਸਹੀ, ਪਿਆਰ ਨਾਲ ਨਾ ਸਹੀ, ਗੁੱਸੇ ਨਾਲ ਵੇਖ ਲਿਆ ਕਰ, ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ, ਪਿਆਰ ਨਾਲ ਨਾ ਸਹੀ, ਪਿਆਰ ਨਾਲ ਨਾ ਸਹੀ। ਉਹਨਾਂ ਨੇ ਵਿੱਚੋਂ ਕਿਸੇ ਨੇ ਕਹਿ ਦਿੱਤਾ ਵੀ ਸਰੈਖੀ ਤੇ ਨਾਲ ਚੰਗੇ ਹੋਵਣ ਯਾਰ ਤੇ ਹਰ ਕੋਈ ਸੜਦਾ ਏ, ਤਾਈਓ ਸਾਰਾ ਸ਼ਹਿਰ ਮੇਰੇ ਨਾਲ ਲੜਦਾ ਏ, ਪਿਆਰ ਨਾਲ ਨਾ ਸਹੀ, ਗੁੱਸੇ ਨਾਲ ਵੇਖ ਲਿਆ ਕਰ, ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ, ਪਿਆਰ ਨਾਲ ਨਾ। ਉਹਨਾਂ ਨੇ ਕਿਸੇ ਨੇ ਕਹਿ ਦਿੱਤਾ ਵੀ ਇੰਡੀਆ ਲਾਲ ਦੁਪੱਟੇ ਵਾਲੀ ਹਾਏ, ਲਾਲ ਦੁਪੱਟੇ ਵਾਲੀ ਹਾਏ, ਲਾਲ ਦੁਪੱਟੇ ਵਾਲੀ, ਜ਼ਰਾ ਜ਼ਰਾ ਨਾਮ ਤੋਂ ਬਤਾ, ਜ਼ਰਾ ਨਾਮ ਤੋਂ ਬਤਾ ਦੇ, ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ, ਪਿਆਰ ਨਾਲ ਨਾ ਸਹੀ, ਪਿਆਰ ਨਾਲ ਨਾ ਸਹੀ। ਉਹ ਕਾਫ ਚ ਚਾਹ ਵਾਲਾ ਹੋਟਲ ਪਾਇਆ ਹੁੰਦਾ, ਬਹੁਤ ਖੂਬ ਯਾਦ। ਇਹ ਸਿੰਗਰ ਦੀ ਹਰਕਤ ਦਾ ਤੁਹਾਨੂੰ ਪਤਾ ਲੱਗਾ? ਨਹੀਂ ਜੀ। ਉਹ ਕਿਸੇ ਨੇ ਕਿਹਾ ਵੀ ਟ੍ਰੇਨ 'ਚ ਕੋਈ ਮਸਲਾ ਬਣੇ ਤੇ ਕਾਂਟਾ ਖਿੱਚਦੀ ਦਾ, ਇਹਨੇ ਕਾਂਟਾ ਖਿੱਚਿਆ, ਉਹਨੇ ਜੁੱਤੀਆਂ ਬਹੁਤ ਮਾਰੀਆਂ ਇਹਦੇ। ਉਹ ਇੱਕ ਲੱਗ ਲੇਡੀ ਸਵਾਰੀ ਬੈਠੀ ਸੀ ਨੇ ਉਹਦਾ ਖਿੱਚਦਾ, ਕੰਨ ਵਾਲਾ। ਇਹਨੇ ਕੰਨ ਵਾਲਾ ਕਾਂਟਾ ਖਿੱਚਦਾ।